ਤੇ ਮੇਰੇ ਭੈਣੋ ਭਰਾਵੋ ਤੇ ਬੱਚਿਓ ਤੇ ਬਜ਼ੁਰਗੋ, ਮੈਨੂੰ ਲੱਗਦਾ ਅੱਜ ਵੀ ਮੈਨੂੰ ਤਾਂ ਕਹਿਣ ਨੂੰ ਕੁਝ ਬਚਿਆ ਹੀ ਨਹੀਂਗਾ। ਇੰਨਾ ਕੁਛ ਮੇਰੇ ਬਾਰੇ ਕਿਹਾ ਗਿਆ ਤੇ ਮੈਨੂੰ ਇੱਦਾਂ ਲੱਗਦਾ ਵੀ ਮੈਨੂੰ ਸਮਝ ਹੀ ਨਹੀਂ ਆ ਰਹੀ ਇਸ ਵੇਲੇ ਵੀ ਮੈਂ ਤੁਹਾਨੂੰ ਕੀ ਕਹਾਂ ਤੇ ਕੀ ਨਾ ਕਹਾਂ, ਜਿਵੇਂ ਮੇਰੇ ਕੋਲ ਕੁਝ ਬਚਿਆ ਹੀ ਨਹੀਂਗਾ ਕੁਝ ਵੀ ਕਹਿਣ ਨੂੰ। ਸੋ ਮੈਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵੀ ਤੁਸੀਂ ਸਾਰਿਆਂ ਨੇ ਟਾਈਮ ਕੱਢ ਕੇ ਇੱਥੇ ਆਏ। ਕੱਲਾ ਕੱਲਾ ਬੰਦਾ ਜਿਹਦੀ ਮੈਨੂੰ ਐਂ ਲੱਗਦਾ ਵੀ ਉਹਨਾਂ ਨੂੰ ਐਂ ਲੱਗਿਆ ਵੀ ਮੈਂ ਕੁਛ ਚੰਗਾ ਸੋਚ ਸਕਦੀ ਹਾਂ ਜਾਂ ਮੈਂ ਚੰਗਾ ਕਰਦੀ ਹਾਂ ਜਾਂ ਮੈਂ ਮੇਰੇ ਬਾਰੇ ਇੱਦਾਂ ਸੋਚ ਕੇ ਮੈਨੂੰ ਲੱਗਦਾ ਸਾਰੇ ਇਕੱਠੇ ਹੋਏ ਆ। ਅਤੇ ਮੈਂ ਪ੍ਰੋਫੈਸਰ ਹਰਭਜਨ ਸਿੰਘ, ਜਿਨ੍ਹਾਂ ਨੂੰ ਮੈਂ ਇੱਕ ਮਾੜਾ ਜਿਹਾ ਫੋਨ ਹੀ ਕੀਤਾ ਸੀਗਾ, ਗੱਲ ਕੁਛ ਵੀ ਨਹੀਂ, ਮਾਮੂਲੀ ਜਿਹੀ ਗੱਲ ਮੈਂ ਕੀਤੀ ਵੀ ਇੱਦਾਂ ਕਰਕੇ ਅਸੀਂ ਬੁੱਕ ਰਿਲੀਜ਼ ਕਰਨੀ ਚਾਹੁੰਦੇ ਹਾਂ, ਕਿਉਂਕਿ ਮੈਂ ਇਹਨਾਂ ਨੂੰ ਪੜ੍ਹਿਆ ਸੀਗਾ। ਮੈਂ ਇਹਨਾਂ ਨੂੰ ਪੜ੍ਹ ਕੇ ਮੈਨੂੰ ਇੱਦਾਂ ਲੱਗਿਆ ਸੀਗਾ ਵੀ ਸ਼ਾਇਦ ਮੈਂ ਕਿਤੇ ਨਾ ਕਿਤੇ ਇਹਨਾਂ ਦੇ ਰਾਹਾਂ 'ਤੇ ਤੁਰ ਰਹੀ ਹਾਂ। ਵੀ ਮੈਨੂੰ ਇੱਦਾਂ ਲੱਗਿਆ ਜਦੋਂ ਮੈਂ ਇਹਨਾਂ ਨੂੰ ਪੜ੍ਹਿਆ, ਬੇਸ਼ੱਕ ਮੈਂ ਕਵਿਤਾ ਤਾਂ ਬਹੁਤ ਦੇਰ ਪਹਿਲਾਂ ਦੀ ਲਿਖ ਰਹੀ ਸੀਗੀ, ਪਰ ਜਦੋਂ ਇਹਨਾਂ ਨੂੰ ਪੜ੍ਹ ਕੇ ਮੈਨੂੰ ਥੋੜ੍ਹਾ ਥੋੜ੍ਹਾ ਇੱਦਾਂ ਲੱਗਿਆ ਵੀ ਸ਼ਾਇਦ ਮੇਰੀ ਕਵਿਤਾ ਦੇ ਨਾਲ ਇਨਸਾਫ ਵੀ ਇਹੀ ਇਨਸਾਨ ਜ਼ਿਆਦਾ ਕਰ ਸਕਦਾ। ਮੈਨੂੰ ਇਹ ਮਹਿਸੂਸ ਹੋਇਆ ਸੀ ਜਿੱਦਾਂ। ਤਾਂ ਮੈਂ ਇਹਨਾਂ ਨੂੰ ਜਦੋਂ ਕਿਹਾ ਤਾਂ ਇਹਨਾਂ ਨੇ ਉਦੋਂ ਹੀ ਜਦੇ ਕਹਿ ਦਿੱਤਾ ਸੀ ਵੀ ਮੈਂ ਪਤਾ ਕਰਕੇ ਮੈਂ ਤੁਹਾਨੂੰ ਕੱਲ੍ਹ ਨੂੰ ਦੱਸ ਦੂੰਗਾ। ਇਹਨਾਂ ਨੇ ਉਦੋਂ ਹੀ ਮੇਰਾ ਖਿਆਲ ਹੈ ਸਲਾਹ ਕਰ ਹੀ ਲਈ ਸੀ ਵੀ ਮੈਂ ਜਾਊਂਗਾ। ਮੈਂ ਬਹੁਤ ਹੀ ਵੱਡਾ ਮਾਣ ਮਹਿਸੂਸ ਕਰਦੀ ਹਾਂ ਵੀ ਉਹ ਸਾਡੇ ਅੱਜ ਵਿਚਕਾਰ ਨੇ। ਉਹਨਾਂ ਨੇ ਮੇਰੇ ਬਾਰੇ ਜਾਂ ਸਾਡੀ ਜਿਹੜੀ ਇੱਕ ਲਹਿਰ ਬਾਰੇ, ਜਿਹੜੀ ਇੱਕ ਕ੍ਰਾਂਤੀਕਾਰੀ ਲਹਿਰ ਆ, ਉਹਨੂੰ ਅੱਗੇ ਤੋਰਨ ਦੇ ਲਈ ਜੋ ਉਪਰਾਲੇ ਅਸੀਂ ਕਰ ਰਹੇ ਹਾਂ, ਜੋ ਹੋਣੇ ਚਾਹੀਦੇ ਨੇ, ਜੋ ਇਨਸਾਨੀਅਤ ਦੇ ਤੌਰ 'ਤੇ ਅਸੀਂ ਵਧੀਆ ਸੋਚਣ ਲਈ ਇੱਕ ਨਵਾਂ ਸਾਹਿਤ ਰਚਣ ਦੀ ਗੱਲ ਕਰਦੇ ਹਾਂ ਜਾਂ ਅਸੀਂ ਕੋਈ ਨਵੀਂ ਸੇਧ ਦੇਣ ਦੀ ਗੱਲ ਕਰਦੇ ਹਾਂ, ਉਹਨਾਂ ਨੇ ਬਹੁਤ ਕੁਛ ਕਿਹਾ। ਤੋ ਉਹ ਤੋਂ ਇਲਾਵਾ ਭੈਣ ਜੀ ਆਪਣੇ ਇੰਦਰਜੀਤ ਸਿੱਧੂ ਨੇ, ਜਿਨ੍ਹਾਂ ਨੇ ਮੈਨੂੰ ਆਹ ਕਿਤਾਬ ਤੁਹਾਡੇ ਰੂਬਰੂ ਕਰਨ ਦੇ ਲਈ ਬਹੁਤ ਹੱਲਾਸ਼ੇਰੀ ਦਿੱਤੀ ਆ, ਮੈਂ ਉਹਨਾਂ ਦੀ ਵੀ ਬਹੁਤ ਜ਼ਿਆਦਾ ਧੰਨਵਾਦੀ ਹਾਂ। ਅਤੇ ਬਾਕੀ ਸਾਡੇ ਈਸਟਰਨ ਇੰਡੀਅਨ ਡਿਫੈਂਸ ਕਮੇਟੀ ਦੇ ਸਾਰੇ ਮੈਂਬਰ ਜਿਹੜੇ ਵਾਰ-ਵਾਰ ਮੈਨੂੰ ਉਤਸ਼ਾਹਿਤ ਕਰਦੇ ਨੇ ਕੁਛ ਲਿਖਣ ਲਈ, ਪ੍ਰੇਰਣ ਲਈ, ਕਿਉਂਕਿ ਹਰ ਵਕਤ ਉਹ ਮੈਨੂੰ ਸਲਾਹ ਦਿੰਦੇ ਨੇ। ਅਤੇ ਤਰਕਸ਼ੀਲ ਸੁਸਾਇਟੀ ਦੀ ਤਾਂ ਮੈਂ ਬਹੁਤ ਹੀ ਦੇਣਦਾਰ ਹਾਂ ਵੀ ਜਦ ਤੋਂ ਮੈਂ ਤਰਕਸ਼ੀਲ ਸੁਸਾਇਟੀ ਦੇ ਵਿੱਚ ਆਈ 2004 ਤੋਂ, ਉਦੋਂ ਤੋਂ ਹੀ ਮੈਂ ਹਰੇਕ ਪ੍ਰੋਗਰਾਮ 'ਤੇ ਮੈਨੂੰ ਇਹ ਜਾਣੀ ਦੀ ਕਿਹਾ ਜਾਂਦਾ ਸੀ, ਜ਼ੋਰ ਲਾ ਕੇ ਕਿਹਾ ਜਾਂਦਾ ਸੀ ਤੈਨੂੰ ਆਹ ਲਿਖਣਾ ਪੈਣਾ, ਫਿਰ ਆਪਾਂ ਇਹ ਨਾਟਕ ਵੀ ਤਾਂ ਕਰਨਾ ਅਤੇ ਉਹ ਬੋਲਣਾ ਵੀ ਹੈ, ਅਤੇ ਆਪਾਂ ਕਿਸੇ ਨੂੰ ਕਾਹਤੇ ਬੁਲਾਉਣਾ, ਅਸੀਂ ਆਪਾਂ ਤੂੰ ਲਿਖ ਜਾਂ ਲਿਖ ਸਕਦੀ ਹਾਂ। ਜਿਹੜੀ ਦੀ ਇਸ ਕਿਸਮ ਦੀ ਜਿਹੜੀ ਮੈਨੂੰ ਹੱਲਾਸ਼ੇਰੀ ਸੀਗੀ ਵੀ ਉਹ ਤਰਕਸ਼ੀਲ ਸੁਸਾਇਟੀ ਨੇ, ਖਾਸ ਕਰ ਅਵਤਾਰ ਗਿੱਲ ਅੰਕਲ ਜੀ ਬੈਠੇ ਨੇ ਅਤੇ ਜਸਵੀਰ ਨੇ ਮੈਨੂੰ ਬਹੁਤ ਹੀ ਜਿੱਦਾਂ ਇਸ ਕਿਸਮ ਦਾ ਇਸ ਥਾਂ 'ਤੇ ਲੈ ਕੇ ਆਂਦਾ। ਮੈਂ ਬਾਕੀ ਸਾਰੇ ਭੈਣ ਭਾਈ, ਮੇਰਾ ਖਿਆਲ ਆ ਵੀ ਮੈਂ ਦੱਸ ਹੀ ਨਹੀਂ ਸਕਦੀ ਵੀ ਮੈਨੂੰ ਇੱਦਾਂ ਲੱਗਦਾ ਹੁੰਦਾ ਮੈਨੂੰ ਕੋਈ ਨਫ਼ਰਤ ਨਹੀਂ ਕਰਦਾ, ਮੈਨੂੰ ਸਾਰੇ ਪਿਆਰ ਹੀ ਕਰਦੇ ਆ। ਸੋ ਇਸੇ ਵਜ੍ਹਾ ਦੇ ਕਰਕੇ ਆ ਤੁਸੀਂ ਸਾਰੇ ਇੱਥੇ ਹੋ। ਅਤੇ ਜਸਵੀਰ ਨੇ ਮੈਨੂੰ ਇਹ ਕਿਹਾ ਵੀ ਮੈਂ ਕੋਈ ਕਵਿਤਾ ਸਾਂਝੀ ਕਰਾਂ, ਸੋ ਮੈਂ ਉਹ ਵੀ ਜ਼ਰੂਰ ਕਰੂੰਗੀ। ਅਤੇ ਮੈਂ ਜਿੱਥੇ ਤੁਹਾਡਾ ਸਾਰਿਆਂ ਦਾ ਇੱਥੇ ਆਇਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਮੈਂ ਮੀਡੀਆ ਦਾ ਬਹੁਤ ਧੰਨਵਾਦ ਕਰਦੀ ਹਾਂ, ਕਿਉਂਕਿ ਉਹ ਮੀਡੀਆ ਵਾਲੇ ਨੇ ਜਿਹੜੇ, ਉਹ ਪਤਾ ਨਹੀਂ ਤਾਂ ਮੇਰੇ ਨਾਲ ਉਹਨਾਂ ਦੀ ਕਿੱਦਾਂ ਦੀ ਅਟੈਚਮੈਂਟ ਆ। ਉਹ ਜਿੱਦਾਂ ਉਹਨਾਂ ਨੇ ਬੁੱਕ ਫੜਨ ਸਾਰੀ ਮੈਨੂੰ ਜਦ ਹੀ ਉਹਨਾਂ ਨੇ ਟਾਈਮ ਦੇ ਦਿੱਤਾ ਸੀਗਾ ਵੀ ਤੁਸੀਂ ਆਓ ਜੀ ਸਾਡੇ ਨਾਲ ਗੱਲ ਕਰੋ। ਉਹਨਾਂ ਨੇ ਕਿਤਾਬ ਨਹੀਂ ਸੀ ਪੜ੍ਹੀ, ਕੁਛ ਨਹੀਂ ਸੀ ਕੀਤਾ, ਉਹਨਾਂ ਨੇ ਬਹੁਤ ਮੈਨੂੰ ਟਾਈਮ ਵੀ ਦਿੱਤਾ, ਚਾਹੇ ਉਹ TV ਸਟੇਸ਼ਨ ਨੇ, ਚਾਹੇ ਰੇਡੀਓ ਵਾਲੇ ਨੇ, ਚਾਹੇ ਉਹ ਆਪਣੇ ਜਿਹੜਾ ਪ੍ਰਿੰਟਡ ਮੀਡੀਆ ਉਹਨੇ ਵੀ, ਸਾਰਿਆਂ ਨੇ ਇਸ ਲਈ ਸਤਿਕਾਰ ਦਿੱਤਾ। ਅਤੇ ਉਹ ਮੈਂ ਖਬਰ ਭੇਜਦੀ ਹਾਂ ਅਤੇ ਉਹ ਛਾਪ ਦਿੰਦੇ ਨੇ। ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਆ ਵੀ ਮੈਂ ਬਹੁਤ ਸਾਰੇ ਲੋਕਾਂ ਦੇ ਨਾਲ ਜੁੜੀ ਹੋਈ ਹਾਂ। ਅਤੇ ਮੈਨੂੰ ਇੱਦਾਂ ਕਈ ਵਾਰੀ ਐਂ ਲੱਗਦਾ ਹੁੰਦਾ ਵੀ ਲੋਕ ਜਿਹੜੇ ਕਹਿੰਦੇ ਨੇ ਵੀ ਸਾਡੀਆਂ ਅੱਡ ਅੱਡ ਜਥੇਬੰਦੀਆਂ ਨੇ ਜੀ, ਨਹੀਂ ਉਹ ਦੂਜੇ ਦੀਆਂ ਚੁਗਲੀਆਂ ਕਰਦੇ ਨੇ ਜਾਂ ਕਿਵੇਂ ਆ, ਪਰ ਅੱਜ ਤੱਕ ਅਸੀਂ ਇਹ ਦੇਖਿਆ ਵੀ ਸਾਡੇ ਵਿੱਚ ਇਸ ਕਿਸਮ ਦੀ ਕਦੇ ਕੋਈ ਭਾਵਨਾ ਨਹੀਂ ਆਈ ਨਾ। ਮੈਨੂੰ ਸਾਰੇ ਹੀ ਪਿਆਰ ਦੇ ਨੇ, ਜਿੰਨੀਆਂ ਜ਼ਿਆਦਾ ਸੰਸਥਾਵਾਂ ਨੇ ਮੈਨੂੰ ਸਾਰੀਆਂ ਹੀ ਪਿਆਰ ਦੀਆਂ ਨੇ, ਮੈਂ ਇਹ ਦੇਖਣ 'ਚ ਆਇਆ ਹੈਗਾ। ਅਤੇ ਮੈਂ ਤੁਹਾਡੇ ਨਾਲ ਇੱਕ ਇੱਥੋਂ ਦੇ ਹਿਸਾਬ ਕਿਤਾਬ ਦੀ ਉਹ ਕਵਿਤਾ ਸਾਂਝੀ ਕਰਨੀ ਚਾਹੁੰਦੀ ਹਾਂ, ਕਿਉਂਕਿ ਪਿੱਛੇ ਜੇ 2-3 ਸਾਲਾਂ ਦੀ ਗੱਲ ਹੈ, ਇੱਥੇ ਇੱਕ ਨਾਅਰਾ ਦਿੱਤਾ ਸੀਗਾ ਟਾਈਮ ਫਾਰ ਚੇਂਜ। ਉਹ ਕਈ ਵਾਰੀ ਹਰੇਕ ਜਿਹਦੇ ਫਿੱਟ ਜਿਹਾ ਆਉਂਦਾ ਉਹ ਲਾ ਲੈਂਦਾ, ਅਤੇ ਉਹਦੇ 'ਚੋਂ ਮੈਂ ਇੱਕ ਕਵਿਤਾ ਲਿਖੀ ਸੀਗੀ, ਨੀਲਿਆਂ ਤੋਂ ਬੱਗੇ ਜਾਂ ਬੱਗਿਆਂ ਤੋਂ ਨੀਲੇ, ਟੋਰੀਆਂ ਤੋਂ ਲਿਬਰਲ ਜਾਂ ਨਿਊ ਡੈਮੋਕਰੇਟ, ਮੋਡਰੇਟਾਂ ਤੋਂ ਫੰਡਾਮੈਂਟਲਿਸਟ, ਕਾਂਗਰਸ ਭਾਜਪਾ ਜਾਂ ਕਾਂਗਰਸੀ, ਮਾਰਕਸੀ, ਦਿੰਦੇ ਹਨ ਨਾਅਰਾ ਟਾਈਮ ਫਾਰ ਚੇਂਜ ਦਾ ਸੱਤਾ 'ਤੇ ਕਾਬਜ਼ ਹੋਣ ਲਈ।
भोली भाली जनता समझती है कि होवेगा समय का बदल, ते हर बार बड़े ही हौसले ते उत्साह नाल हो जाते ने नारिਆਂ ਦੇ ਵਿੱਚ शामिल। कुछ दिन जी लेंदे ने भरम विच कि होवेगा समय का बदल ते बदलेगी साडी किस्मत। सारा दिन रोड़ी कुट के सोचती है मिलेगी दुध की घुट, ताकि छातियां विचों उतर आवे दुध की तिप ते चुंघा सके बिलकदे बलूर नूं जिसने 4 दिन पहला जन्म लिया है टाइम फॉर चेंज के दिनों विच। इस सोचमई दुनिया का सुपना देखण लई दिन रात दियां शिफ्टां ला के कुछ साल घर वाली ते बच्चों का उलांभा कर देना है पूरा। सोचता है फिर कड्डांगे सारी दुनिया का टूर, करांगे पूरा 7 अजूबे देखण का सुपना जो पढ़िया सी सिर्फ किताबां विच। पर उदों नूं बच्चों का टाइम चेंज हो चुका हुंदा है ड्रगां दी दातर विच। भुख दी सताई 12वीं जही डॉल अर्ध नंगे जिस्म नूं दिखा के करती है रजोई। जिस्म दे व्यापारियां लई उदों चढ़ जाती है अल्लड़ जवानी, बेसवा गमनी दी भेंट जिसदा बचपन तो जवानी दे सफ़र का टाइम फॉर चेंज गया है खलो। चाई चाई फसल मंडी च लैके गया किसान कि आसदा है भन्ना घड़तां विच, ऐतकी तां जरूर हर हीले कर सकेगा जवान धी दे हथ पीले। जदों आड़तीए तो हिसाब किताब लैके मुड़दा है घर, पर टाइम फॉर चेंज ने कीता है मजबूर खुदकशी लई। नीलियां तो बग्गे जां टोरियां तो लिबरल जां NDP कांग्रेस अकाली जां मार्क्सियां दे आउण नाल ते सत्ता नूं हथियाउण नाल सिर्फ बुरके बदलाउण नाल टाइम चेंज नहीं होना। ये तां होवेगा जिस दिन तुसी आप करोगे कल्पना ते हकीकत का सफ़र, कल्पना तो हकीकत का सफ़र, भरम भुलेखियां तो सच्चाई का सफ़र, भट्ठ पे लोहे तो हथौड़े का सफ़र, कुल्लियां तो महलों का सफ़र, कखां कानियां तो इट्टां का सफ़र, बेहे टुकरां तो शाही खाणियां का सफ़र। ते समझोगे उन्हां दे लारियां नूं दंभी सियासत की चाल ते झूठे लारियां तो बच के करोगे सच्चाई की भाल ते तोड़ोगे इस ढांचे नूं जो कच्च दा बनिया है जिस ये सब कुछ करिया है। साहिबान, आज बैसाखी का दिन है। पोजीशन, नो फायर।